अस्सलाम वालेकुम। वालेकुम सलाम। गल भाई जी ये सुनान लगे हाँ। हाँ जी। मैं मोमन वेहना होना भाई कोई फौतगी हो जाए ना तो कोई चंगी मंदी तो आंदे ने आओ तुसी चलीए चलो कोई नहीं गल। वो आंदे ने नहीं जी साड़ी तो रिश्तेदारी मुक गई असां नहीं जाना। असां नहीं जाना। चलो यार जो कोई तलाक हो गई है जां मर गई है तो वह खानदान है तो मैं अपने कागजां जाना जो कोई बंदा जाए ना तो उठा नहीं छड़ता वो सगों शुक्रिया अदा करते हैं ਉਹਦੇ ਗਿਆ ਤਾਂ ਉਹ कोई फायदा हो जाता पर ये फिर हर बंदे का आपो अपना ज़हन है। कोई बंदा सी तो वो मंगया गया उस घर वो मंगने च ही ना उन्होंने उसकी मंग जी वो फौत हो गई या उन्हें ना कर छड़ी। बहरहाल वो शादी नवें थां हो गई। सौरे अपने एक फेरा जाए तो एक फेरा ही मंगेतर घर जाए जिथे मंगया गया सी आना जाना नहीं छड्डिया। इस गल नूं किन्ना अरसा गुजर गया 20 साल ਉਹਨੇ ਉਹ ਜੰਗ ਰੱਖੀ। उन्हें वो ही रखा। ਉਹਦੀ ਸਾਲੇ ਹਾਰ ਚੋਪੜ ਕੇ ਰੋਟੀ ਰੱਖੇ ਉੱਤੇ ਤੇ ਥੱਲੇ ਸੁੱਕੀ ਛਾਬੇ ਦੇ ਜਵਾਈਆਂ ਭਾਈਆਂ ਹਾਰ ਉਹਦੀ ਖਿਦਮਤ ਕਰੇ ਤੇ ਉਹ ਸਵੇਰੇ ਉੱਠ ਕੇ ਤੇ ਬਾਲਾਂ ਨੂੰ ਰੁਪਈਆ ਦੋ ਉਹਨਾਂ ਵਕਤਾਂ ਦੇ ਵਿੱਚ ਬੜਾ ਸੀ ਤੇ ਉਹ ਪਿਆਰ ਦੇ ਕੇ ਜਾਏ। 20 ਸਾਲ ਉਹਨੇ ਇੰਜ ਹੀ ਕੀਤਾ ਤੇ ਸਹੁਰੇ ਘਰ ਵੀ ਜਾਏ। ਉਹ ਫਿਰ ਜਦੋਂ ਸਾਲੇ ਹਾਰ ਦੀ ਵੀ ਜਵਾਨ ਹੋ ਗਈ ਔਲਾਦ ਤੇ ਉਹਦੀ ਵੀ ਤੇ ਉਹਨੇ ਉਹਨਾਂ ਅੱਗੇ ਸਵਾਲ ਕੀਤਾ ਵੀ ਸਾਡੀ ਹੋਰ ਰਿਸ਼ਤੇਦਾਰੀ ਵੱਧ ਜੇ। ਉਹਨੇ ਆਪਣੇ ਸਾਲੇ ਹਾਰ ਨੂੰ ਆਖਿਆ ਵੀ ਮੈਨੂੰ ਵੀ ਰਿਸ਼ਤਾ ਦੇ ਦਿਓ। ਉਹਨੂੰ ਤਾਂ ਸਾਰਾ ਪਤਾ ਸੀ ਸਾਲੇ ਹਾਰ ਨੂੰ। ਤਾਂ ਉਹਨੇ ਆਖਿਆ ਵੀ ਮੇਰੀ ਗੱਲ ਕੋਈ ਨਹੀਂ ਤੇ ਸ਼ਾਮ ਨੂੰ ਤੇਰਾ ਭਾਈ ਆਵੇਗਾ ਫਿਰ ਉਹ ਆਦਮੀ ਹੈ ਮੇਰਾ ਤੇ ਮਸ਼ਵਰਾ ਕਰ ਲਾਂਗੇ ਠੀਕ। ਉਹਨੇ ਆਖਿਆ ਠੀਕ। ਉਹ ਜਦੋਂ ਸ਼ਾਮੀ ਉਹਨੇ ਭਾਈ ਵੀ ਬੈਠਾ ਆਇਆ ਤੇ ਉਹਨੇ ਆਖਿਆ ਜੀ ਮੈਂ ਤੁਹਾਡਾ ਸਵਾਲੀ ਹਾਂ ਤੇ ਉਹ ਕਹਿਣ ਲੱਗਾ ਨਹੀਂ ਭਾਈ ਅਸਾਂ ਕਿਲੇ ਘਰ ਛੜਿਆ। ਉਹ ਫਿਰ ਆਪਣਾ ਖੂਬ ਬਾਹਰ ਤੇ ਟੁਰ ਗਿਆ ਤੇ ਉਹ ਸਾਲੇ ਹਾਰ ਨੂੰ ਆਖਣ ਲੱਗਾ ਮੈਂ ਫਿਰ ਜਾਵਾਂ। ਉਹ ਆਖੇ ਨਹੀਂ ਤੂੰ ਨਹੀਂ ਜਾਣਾ। ਇਹ ਕਿਉਂ? ਇਹ ਬੰਦੇ ਬੰਦਿਆਂ ਦੇ ਕੰਮ ਕਰਦੇ ਨੇ ਤੇ ਉਹ ਘਰ ਤਮਾਕੂ ਨਾਲ ਇਹਦੇ ਚਾਚੇ ਤਾਏ ਨੇ ਰੋਟੀ ਖਾ ਕੇ ਉੱਥੇ ਜਾਂਦਾ ਤੇ ਉੱਥੇ ਤੂੰ ਫਿਰ ਗੱਲ ਕਰੀ। ਉਹਦਾ ਪੱਕਾ ਇਰਾਦਾ ਸੀ ਵੀ ਅਸੀਂ ਇਹਨੂੰ ਰਿਸ਼ਤਾ ਦਈਏ। ਤੂੰ ਫਿਰ ਮੈਂ ਬੀਬੀ ਆ ਮੇਰਾ ਆਦਮੀ ਉਹਦੀ ਜਰਾ ਵਾਹਵਾ ਬਣ ਜਿਹੜੀ ਵੀ ਬਗੈਰ ਪੁੱਛਣ ਹੀ ਕਰ ਛੜਿਆ। ਉਹ ਫਿਰ ਰਾਤ ਰਹਿ ਪਿਆ। ਉਦੋਂ ਕੰਮ ਵੀ ਲੋਕਾਂ ਦੇ ਚੱਲਦੇ ਹਨ ਪਿੱਛੇ 2-4 ਭਾਈ ਹੁੰਦੇ ਹਨ। ਹੁਣ ਆਉਣ ਰਿਹਾ ਵਕਤ ਨਹੀਂ ਵੀ ਚੰਗਾ ਜੀ ਸਲਾਮ ਅਲੈਕੁਮ ਮੈਂ ਤੇ ਮੱਝ ਵੀ ਚੋਣੀ ਜਾ ਕੇ ਇਕੱਲੇ ਇਕੱਲੇ ਜੀ ਹੋਏ। ਉਦੋਂ ਦੌਰ ਇੰਜਦੇ ਹਨ ਵੀ 2-3 ਦਿਨ ਬੰਦਾ ਗਿਆ ਆ ਪਿੱਛੇ ਕੰਮ ਚੱਲ ਜਾਂਦਾ ਸੀ। ਲੋ ਜੀ ਉਹ ਫਿਰ ਸ਼ਾਮੀ ਘਰ ਆਇਆ ਤੇ ਉਹ ਚਲੋ ਉਹਨੇ ਆਖਿਆ ਬਈ ਇਹ ਤਾਂ ਕੋਈ ਟਾਈਮ ਹੈ ਤਾਂ ਹੀ ਨਹੀਂ ਗਿਆ ਤੇ ਉਹ ਆਪਣਾ ਰੋਟੀ ਖਾ ਕੇ ਤੇ ਬੈਠ ਕੇ ਟੁਰ ਗਿਆ ਚਾਚੇ ਤਾਇਆ ਕੋ ਵਾਰੀ ਲਾ ਕੇ ਉਹਨੇ ਆਖਿਆ ਜਾ ਉਹਨੇ ਤੇ ਫਿਰ ਖੂਤੇ ਟੁਰ ਜਾਣਾ। ਉਹ ਫਿਰ ਗਿਆ ਤੇ ਉੱਥੇ ਬੈਠਾ ਤੇ ਆਖਣ ਲੱਗਾ ਬਈ ਮੈਂ ਸਵਾਲੀ ਹਾਂ ਤੇ ਮੈਨੂੰ ਕੋਈ ਵਾਰ ਜਵਾਬ ਦੇ। ਤੇ ਉਹਨੇ ਆਖਿਆ ਨਹੀਂ ਜਹਾਂ ਕਰ ਛੜਿਆ। ਉਹ ਜਿਹੜੇ ਚਾਚੇ ਤਾਏ ਹਨ ਆਖਣ ਲੱਗੇ ਵੀ ਪੁਰਾਣਿਆਂ ਹੁਣ ਜਿੱਦ ਨਾ ਕਰ। ਉਹਨੇ ਕਰ ਛੜਿਆ ਤੇ ਤੂੰ ਹਾਰ ਜਾ। ਚਲੋ ਮੰਨ ਗਿਆ। ਉਹ ਫਿਰ ਖੂਹ 'ਤੇ ਟੁਰ ਗਿਆ। ਲੋ ਜੀ 2 ਦਿਨ ਹੋ ਗਏ ਤੇ ਉਹ ਸਾਲੇ ਹਾਰ ਨੂੰ ਕਹਿਣ ਲੱਗਾ ਜੀ ਮੈਂ ਹੁਣ ਫਿਰ ਮੈਨੂੰ ਛੁੱਟੀ ਹੈ ਮੈਂ ਜਾਵਾਂ। ਸਾਲੇ ਹਾਰ ਕਹਿਣ ਲੱਗੀ ਨਹੀਂ ਤੂੰ ਅੱਜ ਵੀ ਨਹੀਂ ਜਾਣਾ। ਉਹਨੇ ਕਿਹਾ ਤੀਸਰਾ ਦਿਨ ਹੋ ਗਿਆ ਕੋਈ ਵੀ ਗੱਲ ਇੱਕ ਬੰਦਾ ਦਾ ਹੱਦ ਬੰਦਾ ਟੱਪ ਜਾਂਦਾ। ਉਹਨੇ ਹੁਣ ਮੈਨੂੰ ਗੁੱਸੇ ਨਾਲ ਬੋਲਣਾ। ਉਹਨੇ ਕਿਹਾ ਹੁਣ ਤੂੰ ਉਦੋਂ ਗੱਲ ਕਰਨੀ ਹੈ ਜਦੋਂ ਮੈਂ ਹੋਈ ਕੋਲ ਤੇ ਤੇਰਾ ਭਾਈ ਹੋਇਆ ਤੇ ਇੱਕ ਤੂੰ। ਫਿਰ ਜਿਹੜੀ ਵੀ ਉਹ ਗੱਲ ਕਰਦਾ ਮੈਂ ਉਹਨੂੰ ਚੁੱਕਾਂ ਦੀ ਤੇਰੇ ਸਿਰ 'ਤੇ ਨਹੀਂ ਕਿਉਂ ਉੱਪਰ ਧੱਬਾ ਆਉਣ ਲੱਗਾ। ਉਹ ਵੀ ਖਲੋ ਗਿਆ। ਲੋ ਜੀ ਉਹ ਘਰ ਤੋਂ ਫਿਰ ਤੀਜਾ ਦਿਨ ਹੋਇਆ ਤੇ ਆਪਣਾ ਖੂਹ ਤੋਂ ਦੁੱਧ ਸ਼ੁੱਧ ਲੈ ਕੇ ਆਇਆ ਤੇ ਵੇਖਿਆ ਤੂੰ ਅੱਗੇ ਬੈਠਾ। ਉਹ ਇਹਨਾਂ ਮਿੱਠੀ ਨਜ਼ਰ ਨਾਲ ਨਾ ਪਿਆ ਵੇਖੇ ਕੌੜੀ ਨਾਲ ਹੀ ਵੇਖੀ ਹੋਈ। ਤੀਜਾ ਦਿਨ ਹੋ ਗਿਆ ਇੱਥੇ ਬੈਠਾ। ਲੋ ਜੀ ਰੋਟੀ ਛੋਟੀ ਖਾਧੀ ਤੇ ਉਂਝ ਉਹ ਵੀ ਡੋਲੇ ਹੀ ਬਈ ਹੁਣ ਤੀਜੀ ਵਾਰੀ ਆਖਿਆ ਤੇ ਇਹਨੇ ਕੋਈ ਲਫ਼ਜ਼ ਬੁਰਾ ਹੀ ਬੋਲਣਾ। ਪਰ ਸਾਲੇ ਹਾਰ ਉਹਦੇ ਨਾਲ ਸੀ। ਉਹਨੇ ਕਿਹਾ ਇਸ਼ਾਰਾ ਕੀਤਾ ਕਰ ਗੱਲ ਤੇ ਤੂੰ ਹੀ ਕਰਨੀ ਹੈ। ਉਹਨੇ ਡਰਦਿਆਂ ਡਰਦਿਆਂ ਆਖਿਆ ਭਾਈ ਕੋਈ ਨਹੀਂ ਗੱਲ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਤੇ ਮੈਨੂੰ ਖੈਰ ਪਾ ਛੱਡ। ਅਜੇ ਇੰਨੀ ਪਿਆ ਕਰਦਾ ਤੇ ਉਹ ਗੁੱਸੇ 'ਚ ਆ ਗਿਆ। ਫਿਰ ਉਹਨੇ ਕਿਹਾ ਤੀਜਾ ਦਿਨ ਹੋ ਗਿਆ ਤੈਨੂੰ ਮੈਂ ਇੱਕ ਵਾਰੀ ਜੋ ਆਖਿਆ ਤੇ ਤੈਨੂੰ ਉੱਕਾ ਹੀ ਨਹੀਂ ਕੋਈ ਬੁਰਾ ਲਫ਼ਜ਼ ਬੋਲਿਓ ਸੂ। ਪਰ ਇੰਨੀ ਕਰਦਿਆਂ ਸਾਰੇ ਹਾਰ ਚੁੱਕ ਗਏ ਕੰਮ। ਉਹਨੇ ਕਿਹਾ ਆਰਾਮ ਨਾਲ ਗੱਲ ਕਰ। ਇਹ ਉਹ ਸ਼ਖਸ ਹੈ ਤੁਹਾਡੇ ਘਰ ਜਿਹੜਾ ਮੰਗਿਆ ਗਿਆ ਸੀ ਮੈਂ ਅਜੇ ਨਵੀਂ ਆਈ ਹਾਂ ਜਾਂ ਨਹੀਂ ਪਰ ਮੈਂ ਇਹਨੂੰ 20 ਸਾਲ ਚੋਪੜ ਕੇ ਰੋਟੀ ਦਿੰਦੀ ਰਹੀ ਹਾਂ ਅਤੇ ਸੁੱਕੀ ਕੱਢ ਕੇ ਖਾਂਦਾ ਰਿਹਾ ਅਤੇ ਤੇਰਿਆਂ ਬਾਲਾਂ ਨੂੰ ਪਿਆਰ ਦੇ ਕੇ ਇੱਥੋਂ ਨਿਕਲਦਾ ਰਿਹਾ ਅਤੇ ਜਿੱਥੇ ਤੂੰ ਆਨਾ ਕਰ ਛੜਿਆ ਉੱਥੋਂ ਆ ਕੇ ਲੈ ਕੇ ਖਾ ਲਿਆ ਅਤੇ ਇਹਦੇ ਜਿਹਾ ਤੈਨੂੰ ਹੋਰ ਕੋਈ ਨਹੀਂ ਲੱਭਣਾ। ਅਤੇ ਉਹ ਵੀ ਕੋਈ ਸਮਝ ਗਿਆ ਅਤੇ ਆਖਣ ਲੱਗਾ ਉਹ ਆਖਣ ਲੱਗੇ ਉੱਠ ਭਾਈ ਤੂੰ ਕੁੜੀ ਦੇ ਸਿਰ 'ਤੇ ਪਿਆਰ ਦੇ। ਤੂੰ ਉਹਨਾਂ ਵਕਤਾਂ 'ਚ 5-4 ਹੀ ਹੁੰਦੇ ਹਨ। ਅੱਜ ਜਿਹਾ ਵਕਤ ਨਹੀਂ ਪਹਿਲਾਂ 6 ਮਹੀਨੇ ਮਜ਼ਦੂਰੀ ਕਰੋ ਕੋਈ 5-10 ਬਣਾਓ ਤਾਂ ਜਾਇਆ ਜਾਂਦਾ। ਉਹ ਉੱਠਿਆ ਉਹਨੇ ਰੁਪਈਏ 5 ਸਿਰ 'ਤੇ ਧਰੇ 'ਚ ਉਹ ਵੀ ਚੁੱਪ ਕਰ ਗਿਆ ਅਤੇ ਉਹਨਾਂ ਰਿਸ਼ਤਾ ਉਹਨੂੰ ਦੇ ਛੜਿਆ।
ਉਦੋਂ ਫਿਰ ਬਾਹਰ ਅੰਦਰ ਲੋਕ ਪਿਸ਼ਾਬ ਕਰਨ ਜਾਂਦੇ ਹਨ, ਦੁੱਧ ਉਹਨਾਂ ਦੀ ਦੋਹਣੀਆਂ ਚੁੱਕ ਕੇ ਘਰ ਆਉਣਾ। ਹੁਣ ਦੁੱਧ ਹੀ ਟੁਰ ਜਾਂਦਾ ਖੁਦ, ਉੱਥੇ ਹੀ ਲੈ ਜਾਂਦਾ ਲੁੱਧ ਕੇ। ਉਹ ਜਦੋਂ ਸਵੇਰੇ ਉੱਠਿਆ ਨਾ ਤੇ ਬਈ ਮੈਂ ਬਾਹਰ ਤੇ ਨਾਲੇ ਖੁਸ਼ ਵੀ ਮੈਨੂੰ ਰਿਸ਼ਤਾ ਮਿਲ ਗਿਆ। ਉਹ ਅਸੀਂ ਬਾਹਰ ਨੂੰ ਨਿਕਲਿਆ ਤੇ ਅੱਗੋਂ ਚਾਚੇ ਤਾਇਆਂ ਦੁੱਧ ਸਿਰ ਤੇ ਧਰੇ ਤੇ ਉਹਨਾਂ ਨੇ ਆਖਿਆ ਉਹ ਜਿਹੜੀ ਰਾਤੀ ਤੈਨੂੰ ਰਿਸ਼ਤਾ ਦੇ ਛੜਿਆ ਨੇ, ਜੋ ਏਡੀ ਚੰਗੀ ਹੁੰਦੀ ਤਾਂ ਉਹ ਹੀ ਨਾ ਲੈ ਜਾਂਦੇ ਜਿੱਥੇ ਅੱਗੇ ਮੰਗੀ। ਉਹਨੂੰ ਬੜੇ ਗੁੱਸਾ ਲੱਗਾ ਤੇ ਆ ਕੇ ਸਾਲਿਆ ਨੂੰ ਆਂਦਾ ਮੈਨੂੰ ਆਹ ਜਵਾਬ ਮਿਲਿਆ। ਉਹਨੇ ਕਿਹਾ ਗੱਲਾਂ ਨਿਕਲਦੀਆਂ ਰਹਿੰਦੀਆਂ ਤੇ ਤੂੰ ਏਡਾ ਗੁੱਸਾ ਨਾ ਕਰ, ਤੇ ਤੂੰ ਕੋਈ ਜਾ ਕੇ ਆਪਣਾ ਤੂੰ ਵੀ ਕੋਈ ਫੜ ਤੜ ਕੇ 4 ਪੈਸੇ ਬਣਾ, ਕੋਈ 4 ਸੂਟ ਬਣਾ ਲੈ। ਅਸੀਂ ਵੀ ਕੋਈ ਹੱਥ ਟੋਕੇ, ਸਾਡੇ ਵੀ ਅਜੇ ਸ਼ਾਇਦ ਕੋਈ ਨਹੀਂ, ਪਰ ਲੱਠੋ ਹਾਰੀ ਪਾਈ ਤੇ ਤੂੰ ਆਪਣਾ ਨਿਕਾਹ ਕਰਕੇ ਲੈ ਜਾ। ਲੋ ਜੀ ਉਹ ਬੜਾ ਖੁਸ਼ ਹੋਇਆ ਤੇ ਉਹਨਾਂ ਨੇ ਆਪਣਾ 8ਵੇਂ ਦਿਨ ਆਪਣਾ ਮੁੰਡਾ ਟਿਕਾ ਲਿਆ। ਤੇ ਡੋਲੀਆਂ ਛੋਲੀਆਂ ਹੁੰਦੀਆਂ, ਜਦੋਂ ਡੋਲੀ 'ਚ ਆਪਣਾ ਨੂੰਹ ਨੂੰ ਪਾਇਆ ਨਾ ਤੇ ਮੁਲਕ ਦੁਆਲਿਓਂ ਵੇਖੇ ਤੇ ਆਖੇ ਲੋਕੋ ਇਹ ਨਾ ਵੇਖੋ ਪੁੱਤਰ ਟਿਕਾਇਆ ਸੂ, ਮੈਂ ਪੁੱਤਰ ਨਹੀਂ ਟਿਕਾਇਆ ਤੇ ਕੋਈ ਸਬਰ ਕੀਤਾ ਤੇ ਇੱਥੇ ਮੈਂ ਆਪ ਟੁਕਿਆ। ਤੇ ਟਾਈਮ ਤੇ ਕੋਈ ਲੱਗਦਾ ਹੀ ਹੈ ਨਾ, ਤੇ ਉਹਦੇ ਗਿਆ ਜਾਇਆ ਫਾਇਦਾ ਹੀ ਹੋਇਆ, ਨੁਕਸਾਨ ਨਹੀਂ ਹੋਇਆ। ਲੇਕਿਨ ਪੁੱਤਰ ਉਹਨੇ ਵਿਆਹ ਹੀ ਲੈਣੇ, ਪਰ ਜਿਹੜਾ ਉਹਨੇ ਉੱਥੇ ਵਿਆਹ ਸੀ ਨਾ ਉਹਦੀ ਕੋਈ ਰਿਸ਼ਤੇਦਾਰੀ ਦਾ ਹੋਰ ਹੀ ਨਜ਼ਾਰਾ ਸੀ। ਅੱਜ ਵੀ ਇਹ ਵਕਤ ਹਾਂ ਆਪੇ ਹੀ ਪਈਆਂ 14ਵੀਆਂ ਸਦੀਆਂ ਬਣਾਈਆਂ ਨੇ ਤੇ ਤੂੰ ਕੂਣ ਬੋਲਣ ਕੋ ਨਹੀਂ ਹੋ ਗਿਆ। ਜੇ ਬੰਦਾ ਕੋਈ ਜ਼ਰੂਰਤ ਕਰੇ ਤੇ ਕੋਈ ਟਾਈਮ ਲਏ ਨਾ ਤੇ ਕੁਝ ਨਾ ਕੁਝ ਉਹਦੇ ਪੱਲੇ ਪੈ ਜਾਂਦਾ, ਹਾਸਲ ਹੋ ਜਾਂਦਾ।